ਜਸ਼ਨ ਸਿੰਘ ਬਾਜਵਾ ਜੀ ਆਪਣੀ ਫੈਮਿਲੀ ਦੇ ਬਾਰੇ ਦੱਸ ਰਹੇ ਹਨ ਕਿ ਮਾਈਗ੍ਰੇਸ਼ਨ ਤੋਂ ਬਾਅਦ ਫਿਰ ਜਿਸ ਟਾਈਮ ਮਾਈਗ੍ਰੇਸ਼ਨ ਸੀ ਤੇ ਕਿਸ ਤਰੀਕੇ ਦੇ ਨਾਲ ਇੱਥੋਂ ਅੱਗੇ ਉਹਨਾਂ ਦਾ ਜਾਣਾ ਹੁੰਦਾ ਹੈ। ਬਾਜਵਾ ਜੀ, ਜਦੋਂ ਇਹ ਲੋਕ ਚਲੇ ਜਾਂਦੇ ਹਨ, ਇੱਕ ਤਰ੍ਹਾਂ ਦਾ ਲਹਿੰਦਾ ਪੰਜਾਬ ਛੱਡ ਜਾਂਦੇ ਨੇ, ਲਾਹੌਰ ਤੋਂ ਅੱਗੇ ਚਲੇ ਜਾਂਦੇ ਨੇ, ਤੇ ਲਾਹੌਰ ਤੋਂ ਅੱਗੇ ਦਾ ਫਿਰ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਹਨ ਤੁਹਾਡੀ ਫੈਮਿਲੀ ਦੇ ਨਾਲ, ਇਹ ਪਲੀਜ਼ ਦੱਸੋ। ਹਾਂਜੀ, ਫਿਰ ਜਿਸ ਤਰ੍ਹਾਂ ਉਹ ਹੌਲੀ ਹੌਲੀ ਜਿਹੜੀ ਹੈ ਗੱਡੀ ਜਦੋਂ ਰਾਵੀ ਦਰਿਆ ਜਿਸ ਤਰ੍ਹਾਂ ਕ੍ਰਾਸ ਕਰ ਜਾਂਦੀ ਹੈ, ਤੇ ਫਿਰ ਜਿੰਨੇ ਵੀ ਲੋਕ ਨੇ ਜਿੰਨੇ ਮੌਤ ਹੋ ਗਈ, ਤੇ ਉਹ ਦਰਿਆ ਦੇ ਵਿੱਚ ਹੀ ਫਿਰ ਜਿਹੜੇ ਉਹਨਾਂ ਨੇ ਲਾਸ਼ਾਂ ਜਿਹੜੀਆਂ ਨੇ ਉਹ ਸੁੱਟ ਦਿੱਤੀਆਂ। ਤੇ ਫਿਰ ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਗੱਡੀ ਜਿਹੜੀ ਹੈ ਉਹ ਹੌਲੀ ਹੌਲੀ, ਕਿਉਂਕਿ ਮਿਲਟਰੀ ਆ ਗਈ, ਤੇ ਉਹ ਮਿਲਟਰੀ ਫਿਰ ਉਹ ਗੱਡੀ ਨੂੰ ਕੱਢ ਕੇ ਤੇ ਫਿਰ ਉਹ ਲੈ ਗਈ, ਤੇ ਉਹ ਅੱਗੇ ਸਟੇਸ਼ਨ ਆਇਆ ਜੀ ਅਟਾਰੀ, ਜੋ ਕਿ ਅੰਮ੍ਰਿਤਸਰ ਦੇ ਜੀ ਨਜ਼ਦੀਕ। ਤੇ ਉਹ ਮੇਰੇ ਜੀ, ਦਾਦੀ, ਵਾਗੇ ਤੋਂ ਅੱਗੇ ਨਾਲ ਹਾਂਜੀ, ਤੇ ਉਹ ਦੱਸਦੇ ਨੇ ਵੀ ਜਦੋਂ ਅਟਾਰੀ ਰੁਕੀ ਏ ਗੱਡੀ, ਤੇ ਕਹਿੰਦੇ ਵੀ ਉੱਥੇ ਵੀ ਕੋਈ ਬੰਦਾ ਸੀਗਾ, ਸਿੱਖ ਬੰਦਾ, ਵੀ ਉਹਨੇ ਖੋਤੀ ਲਾਈਕ ਇੱਕ ਲੱਦੀ ਹੈ ਰੋਟੀਆਂ ਦੀ, ਤੇ ਨਾਲ ਦਾਲ ਹੈ, ਤੇ ਉਹ ਦਾਲ ਤੇ ਰੋਟੀ ਜਿੱਦਾਂ ਸਾਰਿਆਂ ਨੂੰ ਲੋਕਾਂ ਨੂੰ ਜਿੱਦਾਂ ਵੀ ਉਹ ਦੇ ਰਹੇ ਨੇ ਉੱਥੇ ਅਟਾਰੀ ਦੇ ਵਿੱਚ, ਕਿਉਂਕਿ ਕਾਫੀ ਜਿੱਦਾਂ ਸ਼ਾਮ ਜੇ ਨੂੰ ਰਾਤ ਨੂੰ ਜਿਸ ਤਰ੍ਹਾਂ ਗੱਡੀ ਪਹੁੰਚਦੀ ਹੈ ਅਟਾਰੀ। ਤੇ ਮੇਰੇ ਦਾਦਾ ਦਾਦੀ ਜਿਹੜੇ ਨੇ ਉਹ ਕਾਫੀ ਥੱਕ ਚੁੱਕੇ ਸੀ, ਵੀ ਉਹ ਆਬਵੀਅਸਲੀ ਗੱਡੀ ਤੋਂ ਉਤਰ ਗਏ, ਤੇ ਉਹਨਾਂ ਨੂੰ ਕਿਤੇ ਇਹ ਸੀਗਾ ਵੀ ਸ਼ਾਇਦ ਇੱਥੇ ਤੱਕ ਹੀ ਜਾਣੀ ਹੈ ਗੱਡੀ, ਤੇ ਅੱਗੇ ਅੰਮ੍ਰਿਤਸਰ ਤੱਕ ਦਾ ਆਈਡੀਆ ਨਹੀਂ ਸੀ, ਤੇ ਉਹ ਅਟਾਰੀਓ ਹੀ ਉਤਰ ਗਏ ਉਸ ਟਾਈਮ ਤੇ। ਤੇ ਉਹ ਦੱਸਦੇ ਨੇ ਵੀ ਅਟਾਰੀ ਵੀ ਜਦੋਂ ਗੱਡੀ ਉਤਰੀ, ਤੇ ਫਿਰ ਕਈ ਲੋਕ ਜਿਹੜੇ ਸੀਗੇ ਉਹ ਗੱਡੀ ਦੇ ਅੰਦਰ ਹੀ ਮਰ ਗਏ, ਤੇ ਸਟੇਸ਼ਨ ਦੇ ਉੱਤੇ ਪਲੇਟਫਾਰਮ ਦੇ ਉੱਤੇ ਵੀ ਲਾਸ਼ਾਂ ਹੀ ਲਾਸ਼ਾਂ ਸਨ, ਕਿਉਂਕਿ ਜਿਹੜੇ ਲੋਕੀ ਐਨ ਦਮ ਘੁੱਟਣ ਨਾਲ ਲਾਈਕ ਜਿਹੜੇ ਗੱਡੀ ਦੇ ਅੰਦਰ ਜਿਹੜੇ ਨੇ ਜਿਨ੍ਹਾਂ ਦੀ ਮੌਤ ਹੋ ਗਈ। ਤੇ ਫਿਰ ਉਹ ਦੱਸਦੇ ਨੇ ਵੀ ਜਦੋਂ ਫਿਰ ਉਹ ਅਟਾਰੀ ਜਿਸ ਤਰ੍ਹਾਂ ਆਏ ਨੇ, ਤੇ ਜਦੋਂ ਪਿੱਛੇ ਹੀ ਸੀ ਉਹ ਗੱਡੀ ਤੇ ਹੀ ਸੀ, ਜਦੋਂ ਰਾਵੀ ਦਰਿਆ ਤੋਂ ਪਹਿਲਾਂ ਗੱਡੀ ਰੁਕੀ ਸੀ ਨਾ, ਉਸ ਟਾਈਮ ਤੇ ਮੇਰੇ ਜਿਹੜੇ ਦਾਦਾ ਨੇ ਉਹ ਮੇਰੇ ਦਾਦੀ ਨੂੰ ਸ਼ੇਅਰ ਕੀਤਾ ਸੀਗਾ ਵੀ ਇਸ ਤਰ੍ਹਾਂ ਹੋਇਆ ਵੀ ਜਿਹੜੇ ਵੀ ਸ਼ੇਖੂਪੁਰੇ ਵਾਲੇ ਜਿੰਨੇ ਵੀ ਨੇ ਨਾ, ਵੀ ਉਹ ਸਾਰੇ ਤੇ ਮਾਰੇ ਗਏ ਨੇ, ਤੇ ਕਿਉਂਕਿ ਇਹਨਾਂ ਨੂੰ ਕਿਤੇ ਨਾ ਕਿਤੇ ਇਹ ਵੀ ਸੀ ਵੀ ਇਹਨਾਂ ਤੋਂ ਜਿਹੜੀ ਪਹਿਲੀ ਗੱਡੀ ਹੈ ਉਹ ਵੱਢੀ ਗਈ ਹੈ ਸਾਰੀ, ਤੇ ਉਹ ਇਹਨਾਂ ਨੂੰ ਸੀ ਵੀ ਉਹ ਚੱਕ ਝੁਮਰੇ ਵਾਲੀ ਗੱਡੀ ਹੈ, ਪਰ ਉਹ ਹੁਣ ਮੈਂ ਜਿੱਥੋਂ ਤੱਕ ਹਿਸਾਬ ਲਾਨਾ, ਤੇ ਸ਼ਾਇਦ ਜਿਹੜੀ ਇਹਨਾਂ ਤੋਂ ਪਹਿਲਾਂ ਵਾਲੀ ਜਿਹੜੀ ਗੱਡੀ ਹੈ ਉਹ ਸ਼ਾਇਦ ਪਿੰਡ ਦਦਨ ਖਾਨ ਤੋਂ ਜਿਹੜੀ ਆਈ ਸੀਗੀ, ਉਹ ਗੱਡੀ ਜਿਹੜੀ ਸੀਗੀ, ਜਾਂ ਫਿਰ ਕਾਮੋਕੀ ਵਾਲੀ ਗੱਡੀ ਹੈ ਉਹ ਸੀ। ਤੇ ਫਿਰ ਇਹ ਵੀ ਦੱਸਦੇ ਨੇ ਵੀ ਇੱਕ ਇਹਨਾਂ ਤੋਂ ਬਾਅਦ ਗੱਡੀ ਆਈ, ਉਹ ਵੀ ਜਿਹੜੀ ਸਾਰੀ ਗੱਡੀ ਹੈ ਉਹ ਕਤਲ ਹੋ ਗਈ, ਪਰ ਇਹਨਾਂ ਦੀ ਗੱਡੀ ਜਿਹੜੀ ਹੈ ਫਿਰ ਅਟਾਰੀ ਜਿਸ ਤਰ੍ਹਾਂ ਹੁਣ ਪਹੁੰਚ ਗਈ। ਤੇ ਫਿਰ ਅਟਾਰੀ ਦੇ ਵਿੱਚ ਇਹ ਕਹਿੰਦੇ ਨੇ ਵੀ ਜਦੋਂ ਉਤਰੇ ਨੇ, ਵੀ ਇਹ ਇੰਨੀ ਜ਼ਿਆਦਾ ਇਹਨਾਂ ਨੂੰ ਥਕਾਵਟ ਸੀ, ਵੀ ਕਹਿੰਦੇ ਵੀ ਕੋਈ ਇਮੋਸ਼ਨ ਜਾਂ ਗਰੀਫ ਪ੍ਰੋਸੈਸ ਕਰਨ ਦਾ ਵੀ ਟਾਈਮ ਨਹੀਂ, ਵੀ ਤਾਕਤ ਨਹੀਂ ਸੀ ਬਚੀ, ਵੀ ਇਹ ਇੰਨਾ ਜ਼ਿਆਦਾ ਥੱਕ ਚੁੱਕੇ ਸਨ। ਕਹਿੰਦੇ ਨੇ ਵੀ ਸਟੇਸ਼ਨ ਤੋਂ ਜਿਸ ਤਰ੍ਹਾਂ ਬਾਹਰ ਗਏ ਨੇ, ਤੇ ਕੱਚੀਆਂ ਡੰਡੀਆਂ ਨੇ ਜਿਹੜੀਆਂ ਤੁਰ ਕੇ ਸਟੇਸ਼ਨ ਨੂੰ ਆਉਣ ਨੂੰ, ਕਹਿੰਦੇ ਉੱਥੇ ਕੱਚੀਆਂ ਡੰਡੀਆਂ ਦੇ ਉੱਤੇ ਹੀ ਸੌਂ ਗਏ ਆ। ਤੇ ਕਹਿੰਦੇ ਫਿਰ ਜਦ ਸੁੱਤੇ, ਫਿਰ ਅਗਲੇ ਦਿਨ ਫਿਰ ਸਵੇਰੇ ਉੱਠ ਕੇ ਫਿਰ ਵਾਪਸ ਅਟਾਰੀ ਸਟੇਸ਼ਨ ਜਾਂਦੇ ਨੇ, ਫਿਰ ਅੱਗੇ ਦਾ ਪਲਾਨ ਕਰਦੇ ਨੇ ਵੀ ਅੱਗੇ ਕਿੱਥੇ ਜਾਈਏ, ਵੀ ਹੁਣ ਤੇ ਕੋਈ ਬਚਿਆ ਵੀ ਨਹੀਂ ਹੈਗਾ, ਵੀ ਸ਼ੇਖੂਪੁਰੇ ਵਾਲੇ ਵੀ ਕਤਲ ਹੋ ਗਏ ਨੇ, ਚੱਕ ਝੁਮਰੇ ਵਾਲੇ ਵੀ ਕਤਲ ਹੋ ਗਏ ਨੇ, ਤੇ ਵੀ ਹੁਣ ਅਸੀਂ ਇਕੱਲੇ ਹੀ ਜਿਹੜੇ ਵੀ ਰਹਿ ਗਏ ਆ, ਤੇ ਹੁਣ ਇੱਥੇ ਫਿਰ ਇਹਨਾਂ ਕਿਹਾ ਵੀ ਚਲੋ ਅੰਮ੍ਰਿਤਸਰ ਦਰਬਾਰ ਸਾਹਿਬ ਚਲ ਜਾਂਦੇ ਆ, ਤੇ ਫਿਰ ਉੱਥੋਂ ਵੇਖਦੇ ਆ ਵੀ ਅੱਗੇ ਕੀ ਕਰਨਾ ਹੈ। ਤੇ ਫਿਰ ਇਹ ਜਦੋਂ ਗਏ ਨੇ, ਤੇ ਇਹ ਅਟਾਰੀ ਕਹਿੰਦੇ ਨੇ ਵੀ ਚਲੋ ਸਟੇਸ਼ਨ ਤੇ ਪਹਿਲਾਂ ਚੱਲੀਏ, ਤੇ ਫਿਰ ਅੱਗੇ ਵੇਖੀਏ ਵੀ ਕਿਸ ਵੇਲੇ ਗੱਡੀ ਵਗੈਰਾ ਆਣੀ ਹੈ। ਤੇ ਲੱਕੀਲੀ ਜਦੋਂ ਇਹ ਜਿਸ ਤਰ੍ਹਾਂ ਸਟੇਸ਼ਨ ਤੇ ਆਉਂਦੇ ਨੇ, ਤੇ ਉਦੋਂ ਫਿਰ ਕਹਿੰਦੇ ਨੇ ਵੀ ਇੱਕ ਦਰਖਤ ਵੀ ਧੁੱਪ ਜਿਹੀ ਸੀ ਹੋ ਗਈ ਸੀ, ਤੇ ਇੱਕ ਨਾ ਦਰਖਤ ਜਿਵੇਂ ਨਾ ਛਾਂ ਸੀ, ਪਿੱਪਲ ਜਿਹੇ ਦਾ ਦਰਖਤ ਸੀ, ਤੇ ਕਹਿੰਦੇ ਉਹਦੇ ਛਾਵੇਂ ਪਈ, ਅਸੀਂ ਕਿਹਾ ਵੀ ਚਲੋ ਇੱਥੇ ਧੁੱਪੇ ਬੈਠੇ ਛਾਵੇਂ ਬੈਠੇ, ਕਹਿੰਦੇ ਵੀ ਇਸ ਤਰ੍ਹਾਂ ਸੀ ਵੀ 1 ਘੰਟਾ ਦੋਵਾਂ ਨੇ ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਕਿ ਜਿਸ ਤਰ੍ਹਾਂ ਪ੍ਰੋਸੈਸ ਕਰ ਰਹੇ ਸੀ ਵੀ ਪੂਰਾ ਇਮੋਸ਼ਨ, ਵੀ ਸ਼ੇਖੂਪੁਰੇ ਵਾਲੇ ਚੱਕ ਝੁਮਰੇ ਵਾਲੇ, ਤੇ ਉਹ ਇੱਕਦਮ ਹੀ ਕਹਿੰਦੇ ਵੀ ਲਾਈਕ ਇੱਕ ਜਿਹੜੇ ਉਹਨਾਂ ਦੇ ਕੁਆਇਟ ਮੂਮੈਂਟ ਸੀ, ਕਹਿੰਦੇ ਵੀ ਸਾਨੂੰ ਕੋਈ ਗੱਲ ਹੀ ਨਹੀਂ ਸੀ ਸੁੱਝਦੀ ਵੀ ਇੱਕ ਦੂਜੇ ਨਾਲ ਕੀ ਗੱਲ ਕਰੀਏ ਉਸ ਟਾਈਮ ਤੇ। ਤੇ ਫਿਰ ਕਹਿੰਦੇ ਇੰਨੇ ਨੂੰ ਜਿੱਦਾਂ ਉਹਨਾਂ ਦੀ ਨਿਗਾਹ ਪਈ, ਤੇ ਉਹਨਾਂ ਨੂੰ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਮੇਰੇ ਦਾਦਾ ਦੇ ਇੱਕ ਕਜ਼ਨ ਸਨ ਪ੍ਰੀਤਮ ਸਿੰਘ, ਤੇ ਉਹਨਾਂ ਦੀ ਵਾਈਫ ਦਾ ਨਾਮ ਸੀ ਗਿਆਨਦੀਪ ਕੌਰ, ਉਹ ਉਹਨਾਂ ਨੂੰ ਦਿਸੇ, ਤੇ ਉਹਨਾਂ ਨੇ ਫਿਰ ਜਿਸ ਸਮੇਂ ਦਾਦੀ ਨੇ ਆਬਵੀਅਸਲੀ ਕਿਹਾ ਤੇ ਵੀ ਭਾਜੀ ਪ੍ਰੀਤਮ ਸਿੰਘ ਲੱਗਦੇ ਆ, ਤੇ ਇਹਨਾਂ ਨੇ ਫਿਰ ਜਦੋਂ ਉਹਨਾਂ ਨੂੰ ਬੁਲਾਇਆ ਲਾਈਕ ਉਹਨਾਂ ਦੀ ਵਾਈਫ ਨੂੰ ਵੀ ਭੈਣ ਜੀ, ਤੇ ਉਹਨਾਂ ਨੇ ਫਿਰ ਇਹਨਾਂ ਨੂੰ ਵੇਖਿਆ, ਤੇ ਉਹ ਫਿਰ ਭੱਜੇ ਆਏ ਨੇ, ਤੇ ਇਹਨਾਂ ਨੇ ਕਿਹਾ ਵੀ ਅਸੀਂ ਤੇ ਕਿਹਾ ਵੀ ਸਾਰੀ ਗੱਡੀ ਤੇ ਜਿਹੜਾ ਹਮਲਾ ਹੋ ਗਿਆ ਵੀ ਚੱਕ ਝੁਮਰੇ ਵਾਲੀ ਦੇ ਉੱਤੇ, ਤੇ ਸਾਨੂੰ ਤੇ ਫਿਕਰ ਲੱਗਿਆ ਸੀ ਵੀ ਸਹੀ ਸਲਾਮਤ ਆ ਗਏ ਨੇ ਸਾਰੇ। ਤੇ ਉਹਨਾਂ ਨੇ ਕਿਹਾ ਵੀ ਹਾਂਜੀ ਨਹੀਂ, ਵੀ ਉਹ ਜਿਹੜੀ ਗੱਡੀ ਪਹਿਲੀ ਸੀ ਉਹ ਸਹੀ ਸਲਾਮਤ ਜਿਹੜੀ ਹੈ ਉਹ ਪਹੁੰਚ ਚੁੱਕੀ ਸੀਗੀ, ਤੇ ਉਹ ਜਿਹੜੀ ਗੁਜਰਾਂਵਾਲਾ ਵਗੈਰਾ ਵਾਲੀ ਸਾਈਡ ਵਾਲੀ ਗੱਡੀ ਸੀ ਉਸ ਦੇ ਉੱਤੇ ਜਿਹੜਾ ਹੈ ਉਹ ਹਮਲਾ ਹੋਇਆ ਹੈ। ਤੇ ਕਹਿੰਦੇ ਨੇ ਵੀ ਜਿਹੜੇ ਮੇਰੇ ਦਾਦਾ ਦੇ ਜਿਹੜੇ ਮਦਰ ਸੀ, ਵੀ ਉਹ ਕਹਿੰਦੇ ਨੇ ਵੀ ਉਹ ਗੁਰਦਾਸਪੁਰ ਜ਼ਿਲ੍ਹਾ ਸੀ ਉਸ ਵੇਲੇ, ਕਿਉਂਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਉਸ ਵੇਲੇ ਵੀ ਗੁਰਦਾਸਪੁਰ ਜ਼ਿਲ੍ਹਾ ਇੰਡੀਆ 'ਚ ਆਏਗਾ ਜਾਂ ਪਾਕਿਸਤਾਨ ਦੇ ਵਿੱਚ,
ਤੇ ਉੱਥੇ ਇੱਕ ਪਿੰਡ 'ਚ ਉਹਨਾਂ ਰਿਸ਼ਤੇਦਾਰ ਸੀ ਜਿਹਦਾ ਨਾਂ ਝਾਖੋ ਲਾੜੀ ਸੀ, ਵੀ ਉਹ ਲਾੜੀ ਚਲੇ ਗਏ ਨੇ, ਜਿਹੜੀ ਅੰਮ੍ਰਿਤਸਰੋਂ ਅੱਗੇ ਗੱਡੀ ਲੈ ਕੇ, ਤੇ ਬਾਕੀ ਤਕਰੀਬਨ ਸਾਰੇ ਅੰਮ੍ਰਿਤਸਰ ਰਹਿ ਗਏ ਨੇ, ਤੇ ਅਸੀਂ ਗਲਤੀ ਨਾਲ ਵੀ ਇੱਥੇ ਅਸੀਂ ਵੀ ਅਟਾਰੀ ਉਤਰ ਆਏ ਹਾਂ, ਤੇ ਅਸੀਂ ਵੀ ਹੁਣ ਅੰਮ੍ਰਿਤਸਰ ਫਿਰ ਅੱਗੇ ਜਾਂਦੇ ਹਾਂ। ਤੇ ਫਿਰ ਉੱਥੋਂ ਫਿਰ ਇਹ ਤੁਰਦੇ ਤੁਰਾਂਦੇ ਨਾ ਵੀ ਜਿਸ ਤਰ੍ਹਾਂ ਇਹ ਕਾਫੀ ਜ਼ਿਆਦਾ ਥੱਕ ਚੁੱਕੇ ਸੀ ਮੇਰੇ ਦਾਦਾ ਦਾਦੀ, ਤੇ ਕਹਿੰਦੇ ਵੀ ਅੰਮ੍ਰਿਤਸਰ ਵੀ ਜਿਸ ਤਰ੍ਹਾਂ ਜਾਂਦੇ ਵੀ ਸਟੇਸ਼ਨ ਤੇ ਬੜੀ ਕਤਲੋਗਾਰਤ ਵੀ ਲੋਕਾਂ ਨੂੰ ਕਾਫੀ ਜਿਸ ਤਰ੍ਹਾਂ ਜਿਹੜੇ ਇੱਧਰੋਂ ਅੰਮ੍ਰਿਤਸਰ ਨੂੰ ਵਿਚਾਰੇ ਉੱਧਰ ਨੂੰ ਜਾਂਦੇ ਸੀ, ਕਹਿੰਦੇ ਵੀ ਉਹ ਲੋਕਾਂ ਦਾ ਵਿਚਾਰਿਆਂ ਦਾ ਉਹ ਬੁਰਾ ਹਾਲ ਕੀਤਾ ਵੀ ਕਹਿੰਦੇ ਵੀ ਬਿਲਕੁਲ ਵੀ ਦੇਖਿਆ ਨਹੀਂ ਸੀ ਜਾਂਦਾ। ਤੇ ਕਿਉਂਕਿ ਇਹਨਾਂ ਦੀ ਵੀ ਤਕਲੀਫ ਉਹੀ ਸੀ ਸੇਮ ਜਿਹੜੇ ਇੱਧਰੋਂ ਲੋਕ ਜਾਂਦੇ ਸੀ, ਤੇ ਕੁਝ ਜ਼ਿਆਦਾ ਮਹਿਸੂਸ ਕਰਦੇ ਸੀ, ਤੇ ਵੀ ਕਿੰਨਾ ਜਿਹੜਾ ਵੀ ਉਹ ਗਲਤ ਦੋਵੇਂ ਪਾਸੇ ਜਿਹੜਾ ਉਹ ਹੋਇਆ। ਇੱਕ ਜਿਹੜਾ ਲਾਲਚ, ਲੁੱਟ ਖੋਹ, ਤੇ ਫਿਰ ਜਿਹੜੇ ਪੋਲੀਟਿਕਸ ਕਰਕੇ, ਤੇ ਵੀ ਬਹੁਤ ਉਹ ਜਿਹੜਾ ਦੁੱਖ ਉਸ ਚੀਜ਼ ਦਾ ਹਾਦਸੇ ਦਾ ਜਿਹੜਾ ਮਨਾਉਂਦੇ ਸੀ। ਤੇ ਫਿਰ ਇਹ ਕਹਿੰਦੇ ਵੀ ਅਸੀਂ ਤੇ ਚਲੋ ਦਰਬਾਰ ਸਾਹਿਬ ਚਲ ਜਾਂਦੇ ਆ, ਤੇ ਜਿਹੜੇ ਸੀਗੇ ਪ੍ਰੀਤਮ ਸਿੰਘ ਹੋਰੀ ਉਹ ਅੰਮ੍ਰਿਤਸਰ ਉਤਰ ਕੇ ਉਹ ਕਹਿੰਦੇ ਵੀ ਪਹਿਲਾਂ ਐਕਚੁਅਲੀ ਅਟਾਰੀ ਤੇ ਇਹ ਵੀ ਹੋਇਆ ਵੀ ਇਹਨਾਂ ਨੂੰ ਕਾਫੀ ਭੁੱਖ ਲੱਗੀ, ਕਿਉਂਕਿ ਕਾਫੀ ਜਿਸ ਤਰ੍ਹਾਂ ਦਿਨ ਹੋ ਗਿਆ, ਤੇ ਜਿਹੜੇ ਉਹਨਾਂ ਦੇ ਵਾਈਫ ਸੀ ਪ੍ਰੀਤਮ ਸਿੰਘ ਦੇ, ਤੇ ਉਹ ਦੱਸਦੇ ਨੇ ਵੀ ਮੇਰੇ ਦਾਦੀ ਨੂੰ ਉਹ ਕਹਿੰਦੇ ਨੇ ਵੀ ਭੈਣ ਜੀ ਵੀ ਬੱਚੀ ਵੀ ਤੁਹਾਡੀ ਜਿਹੜੀ ਭੁੱਖੀ ਹੈ, ਵੀ ਤੁਸੀਂ ਵੀ ਨਹੀਂ ਕੁਛ ਹੁਣ ਖਾਧਾ, ਕਿਉਂਕਿ ਉਦੋਂ ਵੀ ਕਿਉਂਕਿ ਭੀੜ ਭੜੱਕਾ ਸੀ, ਇੱਕ ਸ਼ਾਇਦ ਇਹਨਾਂ ਨੂੰ ਵੀ ਰੋਟੀ ਉਦੋਂ ਵੀ ਨਹੀਂ ਮਿਲੀ, ਵੀ ਜਿਹੜਾ ਬੰਦਾ ਜਿਹਨੇ ਖੁੱਤੀ ਲੱਦੀ ਸੀ ਨਾ, ਕਿਉਂਕਿ ਸਾਰੀ ਭੀੜ ਆਲੇ ਦੁਆਲੇ ਹੋ ਗਈ, ਤੇ ਉਹ ਇਹਨਾਂ ਨੂੰ ਮਿਲ ਨਹੀਂ ਸਕੀ ਉਦੋਂ ਵੀ ਰੋਟੀ, ਤੇ ਜਿੱਦਾਂ ਭੁੱਖ ਵੀ ਇਹਨਾਂ ਨੂੰ ਲੱਗੀ ਸੀ, ਤੇ ਕਹਿੰਦੇ ਵੀ ਪਿੰਡ 'ਚ ਮਾੜਾ ਜਿਹਾ ਵੇਖ ਲੈਂਦੇ, ਕਿਸੇ ਨੂੰ ਪੁੱਛਦੇ ਆ ਵੀ ਜੇ ਕੁਛ ਖਾਣ ਨੂੰ ਵੀ ਮਾੜੀ ਜਿਹੀ ਰੋਟੀ ਮਿਲ ਜਾਏ, ਤੇ ਫੇਰ ਹੀ ਚੱਲਦੇ ਜਿਸ ਤਰ੍ਹਾਂ ਅੰਮ੍ਰਿਤਸਰ। ਤੇ ਉਹ ਜਿਹੜੇ ਸੀਗੇ ਜਿਹੜੇ ਤਾਈ ਜੀ ਕਹਿੰਦੇ ਸੀ, ਕਿਉਂਕਿ ਮੇਰੇ ਫਾਦਰ ਦੇ ਤੇ ਤਾਈ ਜੀ ਲੱਗੇ ਨਾ, ਤੇ ਉਹ ਜਿਹੜੇ ਗਿਆਨਦੀਪ ਤੇ ਜਿਹੜੇ ਤਾਈ ਜੀ ਗਿਆਨਦੀਪ ਤੇ ਮੇਰੇ ਦਾਦੀ ਉਹ ਫਿਰ ਪਿੰਡ 'ਚ ਗਏ, ਅਟਾਰੀ ਦੇ ਨਜ਼ਦੀਕ ਹੀ ਕੋਈ ਜਿਹੜਾ ਪਿੰਡ ਹੋਏਗਾ ਸਟੇਸ਼ਨ ਦੇ ਲਾਗੇ, ਤੇ ਉੱਥੇ ਕਹਿੰਦੇ ਵੀ ਇੱਕ ਜਨਾਨੀ ਜਿਹੜੀ ਸੀ ਉਹਨੇ ਤੰਦੂਰ ਤਪਾਇਆ ਹੋਇਆ ਸੀ, ਤੇ ਤੰਦੂਰ ਤੇ ਰੋਟੀਆਂ ਜਿਹੜੀਆਂ ਉਹ ਲਾ ਰਹੀ ਸੀ। ਤੇ ਇਹਨਾਂ ਨੇ ਪੁੱਛ ਲਿਆ ਵੀ ਭੈਣ ਜੀ ਭਈ ਤੁਸੀਂ ਭਈ ਰੋਟੀ ਮਿਲ ਸਕਦੀ ਵੀ ਅਸੀਂ ਕੁਛ ਖਾਧਾ ਨਹੀਂ, ਤੇ ਉਹ ਜਨਾਨੀ ਬਹੁਤ ਰੁੱਖੀ ਬੋਲੀ, ਉਹ ਕਹਿੰਦੀ ਭਈ ਚਲੋ ਨਹੀਂ ਹੈਨੀ ਗੀ ਇੱਥੇ ਕੋਈ ਰੋਟੀ, ਆ ਜਾਂਦੀਆਂ ਨੇ ਪਨਾਹ ਗੀਰਨੀਆਂ। ਤੇ ਉਹ ਮੇਰੀ ਦਾਦੀ ਕਹਿੰਦੇ ਭਈ ਉਹ ਜਿਹੜਾ ਇੱਕ ਸ਼ਬਦ ਸੀ ਭਈ ਉਹ ਜਿਹੜੇ ਇੰਨੇ ਸਰਦਾਰਾਂ ਦੀ ਨਾ ਧੀ ਵੀਰ ਦਾ ਤੇ ਉਹਨਾਂ ਨੂੰ ਜਿਹੜਾ ਵੀ ਇੱਕ ਪਨਾਹਗੀਰ ਬਣਾਤਾ, ਤੇ ਉਹ ਕਹਿੰਦੇ ਉਹ ਜਨਾਨੀ ਕਹਿੰਦੀ ਆ ਵੀ ਆ ਜਾਂਦੀਆਂ ਨੇ ਪਨਾਹਗੀਰਨੀਆਂ, ਹੈਨੀ ਗੀ ਰੋਟੀ, ਇੱਥੇ ਬੰਦਾ ਮਿਲਟਰੀ ਦਾ ਸਿਆਪਾ ਕਰੇ ਕਿ ਪਨਾਹਗੀਰਨੀਆਂ ਨੂੰ ਪਰੌਂਠੇ ਖਵਾਵੇ। ਤੇ ਇਹ ਕਹਿੰਦੇ ਨੇ ਬੜਾ ਉਹਨਾਂ ਦਿਲ ਨੂੰ ਮੇਰੇ ਦਾਦੀ ਜੀ ਕਹਿੰਦੇ ਵੀ ਭੈਣ ਜੀ ਚਲੋ ਵੀ ਇਹ ਕਹਿੰਦੇ ਵੀ ਮੇਰੇ ਤੇ ਹੰਝੂ ਜਿੱਦਾਂ ਵੀ ਇੱਕਦਮ ਡਿੱਗ ਗਏ। ਫਿਰ ਉਹਨਾਂ ਦੇ ਅੰਦਰੋਂ ਕੋਈ ਬੰਦੇ ਦੀ ਆਵਾਜ਼ ਆਈ ਵੀ ਕਿਹਦੇ ਨਾਲ ਲੜੀ ਜਾਨੀ ਏ, ਤੇ ਉਹ ਜਿਹੜਾ ਤੇ ਉਹ ਕਹਿੰਦੀ ਹੈ ਕੋਈ ਨਹੀਂ ਹੈਗੀਆਂ ਰਫਿਊਜਣੀਆਂ ਨੇ ਵੀ ਰੋਟੀ ਮੰਗਣ ਜਿਹੜੀਆਂ ਆਈਆਂ ਨੇ, ਤੇ ਉਹ ਬੰਦੇ ਨੇ ਫਿਰ ਜਿਸ ਤਰ੍ਹਾਂ ਮਾੜਾ ਜਿਹਾ ਪੁੱਛਿਆ ਵੀ ਅੱਛਾ ਤੁਸੀਂ ਸ਼ੇਖੂਪੁਰੇ ਤੋਂ, ਅੱਛਾ ਕੌਣ ਆ ਵੀ, ਅੱਛਾ ਤੁਸੀਂ ਕਰਮ ਸਿੰਘ ਨਾਗਰੇ ਦਾ ਸ਼ਾਇਦ ਜਾਣ ਪਛਾਣ ਚ ਕੋਈ ਹੋਏਗਾ, ਤੈਨੂੰ ਪਤਾ ਲੱਗਿਆ ਫੈਮਿਲੀ ਬਾਰੇ। ਤੇ ਉਹਨੇ ਫਿਰ ਜੇ ਕੀ ਕੀਤਾ ਵੀ ਉਹ ਕਹਿੰਦੇ ਵੀ ਉਹਨੇ ਜਿਹੜੀਆਂ ਨੇ ਨਾ ਵੀ ਇਹਨਾਂ ਨੂੰ ਦੋ ਦੋ ਰੋਟੀਆਂ ਤੇ ਇੱਕ ਕਹਿੰਦੇ ਵੀ ਕੱਦੂ ਬੜੀਆਂ ਦੀ ਸਬਜ਼ੀ ਬਣਾਈ ਸੀ, ਤੇ ਕੱਦੂ ਬੜੀਆਂ ਦੀ ਸਬਜ਼ੀ ਉਹ ਰੋਟੀਆਂ ਤੇ ਪਾ ਕੇ ਤੇ ਇਹਨਾਂ ਨੂੰ ਜਿਹੜੀ ਹੈ ਉਹ ਦੇ ਦਿੱਤੀ। ਤੇ ਇਹ ਫਿਰ ਜਿਸ ਤਰ੍ਹਾਂ ਉਹ ਕਹਿੰਦੇ ਨੇ ਵੀ ਵੈਸੇ ਮੇਰੀ ਦਾਦੀ ਜਿੱਦਾਂ ਕੱਦੂ ਤੋਰੀ ਇਹੋ ਜਿਹੀਆਂ ਸਬਜ਼ੀਆਂ ਬਿਲਕੁਲ ਨਹੀਂ ਪਸੰਦ ਕਰਦੇ ਸੀ, ਫਿਰ ਕਹਿੰਦੇ ਵੀ ਉਹੀ ਇੱਕ ਦਿਨ ਆ ਵੀ ਜਿਹੜੀ ਕੱਦੂ ਬੜੀਆਂ ਦੀ ਸਬਜ਼ੀ ਵੀ ਜਿਹੜੀ ਬਹੁਤ ਸਵਾਦ ਸੀ। ਤੇ ਫਿਰ ਉਹ ਜਿਸ ਤਰ੍ਹਾਂ ਕਹਿੰਦੇ ਵੀ ਰੋਟੀ ਵਗੈਰਾ ਲੈ ਕੇ ਤੇ ਉਹ ਆ ਗਏ ਨੇ ਆਪਣੇ ਸਟੇਸ਼ਨ ਤੇ ਫਿਰ ਕਹਿੰਦੇ ਵੀ ਉਹ ਡੇਢ ਕੁ ਰੋਟੀ ਮੇਰੇ ਦਾਦਾ ਨੇ ਖਾਧੀ, ਤੇ ਅੱਧੀ ਰੋਟੀ ਇਹਨਾਂ ਨੂੰ ਕੁਛ ਬੱਚੀ ਨੂੰ ਦਿੱਤੀ, ਤੇ ਕੁਛ ਅੱਧੀ ਕੁ ਰੋਟੀ ਕਹਿੰਦੇ ਵੀ ਇਹਨਾਂ ਨੇ ਜਿਸ ਤਰ੍ਹਾਂ ਸਬਜ਼ੀ ਨਾਲ ਖਾਧੀ। ਤੇ ਫਿਰ ਇਹ ਉੱਥੋਂ ਫਿਰ ਜਿਸ ਤਰ੍ਹਾਂ ਅੰਮ੍ਰਿਤਸਰ ਜਿਹੜੇ ਤੁਰ ਪਏ। ਫਿਰ ਜਿਹੜੇ ਪ੍ਰੀਤਮ ਸਿੰਘ ਹੋਰੀ ਸੀਗੇ ਉਹਨਾਂ ਦੇ ਜਿਹੜੇ ਸੀ, ਕਿਉਂਕਿ ਕੁਲਦੀਪ ਸਿੰਘ ਵਿਰਕ ਸੀਗੇ ਉਹਨਾਂ ਦੀ ਕੋਈ ਸਿਸਟਰ ਕੋਈ ਰਿਸ਼ਤੇਦਾਰੀ ਚ, ਤੇ ਉਹ ਦਸੂਹੇ ਹੁਸ਼ਿਆਰਪੁਰ ਆਏ ਸੀ, ਤੇ ਉਹ ਕਹਿੰਦੇ ਸੀ ਵੀ ਅਸੀਂ ਤੇ ਜਲੰਧਰ ਦਸੂਹੇ ਵੱਲੋਂ ਗੱਡੀ ਦੇ ਉੱਤੇ ਅੱਗੇ ਹੁਸ਼ਿਆਰਪੁਰ ਵੱਲ ਚੱਲ ਜਾਣਾ ਹੈ। ਤੇ ਇਹ ਕਹਿੰਦੇ ਸੀ ਵੀ ਅਸੀਂ ਚਲੋ ਦਰਬਾਰ ਸਾਹਿਬ ਥੋੜਾ ਜਿਹਾ ਰੁਕ ਕੇ ਤੇ ਫਿਰ ਅੱਗੇ ਫਿਰ ਅਸੀਂ ਲਾੜੀ ਚਲੇ ਜਾਂਦੇ ਹਾਂ, ਜਿੱਥੇ ਕਿ ਮੇਰੇ ਗ੍ਰੈਂਡਫਾਦਰ ਦੇ ਜਿਹੜੇ ਮਦਰ ਚਲੇ ਗਏ ਸੀ, ਵੀ ਬੱਚੀ ਛੋਟੀ ਕਿਹੜੀ ਹੈ। ਜਗ੍ਹਾ ਕਿਹੜੀ ਲਾੜੀ ਜਗ੍ਹਾ ਲਾੜੀ ਇਹ ਜੀ ਗੁਰਦਾਸਪੁਰ ਜ਼ਿਲ੍ਹੇ ਦੀ ਪਠਾਨਕੋਟ ਤਹਿਸੀਲ ਚ ਪਿੰਡ ਪੈਂਦਾ ਸੀ ਉਸ ਟਾਈਮ ਤੇ। ਠੀਕ ਹੈ ਠੀਕ। ਤੇ ਫਿਰ ਕਹਿੰਦੇ ਵੀ ਅਸੀਂ ਲਾੜੀ ਫਿਰ ਚੱਲ ਜਾਾਂਗੇ, ਤੇ ਅਸੀਂ ਫਿਰ ਅੰਮ੍ਰਿਤਸਰ ਮਾੜਾ ਜਿਹਾ ਵੀ ਦਰਬਾਰ ਸਾਹਿਬ ਜਾ ਆਈਏ, ਤੇ ਫਿਰ ਉੱਥੋਂ ਫਿਰ ਥੋੜੇ ਆਰਾਮ ਵਗੈਰਾ ਕਰਕੇ ਤੇ ਫਿਰ ਅੱਗੇ ਜਾਂਦੇ ਹਾਂ। ਉਸੇ ਦੌਰਾਨ ਕੀ ਹੋਇਆ ਵੀ ਜਿਹੜੀ ਸ਼ੇਖੂਪੁਰੇ ਵਾਲੀ ਫੈਮਿਲੀ ਸੀ ਨਾ, ਕਿਉਂਕਿ ਜੋ ਜਿਸ ਤਰ੍ਹਾਂ ਉਸ ਕਿਉਂਕਿ ਹੁਣ ਆਬਵੀਅਸਲੀ ਬਾਪੂ ਜੀ ਜਿਹੜੇ ਕਰਮ ਸਿੰਘ ਨਾਗਰਾ ਸੀ ਉਹ ਐਜੂਕੇਟਿਡ ਸੀਗੇ, ਉਹਨਾਂ ਦੇ ਕੁਝ ਕਨੈਕਸ਼ਨ ਵੀ ਸੀਗੇ, ਤੇ ਉਹਨਾਂ ਕੋਲ ਥੋੜਾ ਜਿਹਾ ਜਿਸ ਤਰ੍ਹਾਂ ਪੈਸੇ ਵਗੈਰਾ ਸੀ,
ਤੇ ਉਹਨਾਂ ਨੇ ਕਹਿੰਦੇ ਨੇ ਵੀ ਜਿਸ ਤਰ੍ਹਾਂ ਪਹਿਲਾਂ ਦੇ ਕਹਿੰਦੇ ਵੀ ਘਰ ਦਾ ਵੀ ਉਹਨਾਂ ਕੋਠੀ ਇੱਕ ਜਿਹੜੀ ਆ ਉਹ ਕਿਰਾਏ ਤੇ ਲੈ ਲਈ, ਜਿਹੜੀ ਅੰਮ੍ਰਿਤਸਰ ਬਿਲਕੁਲ ਸਟੇਸ਼ਨ ਦੇ ਕੋਲੇ ਸੀ। ਤੇ ਉਹ ਫੈਮਿਲੀ ਮੇਰੇ ਗ੍ਰੈਂਡਮਦਰ ਦੇ ਭਰਾ ਤੇ ਉਹ ਫੈਮਿਲੀ ਚ ਕੀ ਉਹਨਾਂ ਨੇ ਕਰਤਾ ਵੀ ਇੱਕ ਜਿਸ ਤਰ੍ਹਾਂ ਬਾਲਕਨੀ ਟਾਈਪ ਹੁੰਦੀ ਹੈ ਵੀ ਉੱਥੇ ਇੱਕ ਕੁਰਸੀ ਡਾਹਤੀ ਬਰਾਂਡੇ ਦੇ ਵਿੱਚ, ਤੇ ਉੱਥੇ ਇੱਕ ਬੰਦਾ ਜਿਹੜਾ ਹੈ ਉਹ ਸਾਰਾ ਦਿਨ ਡਿਊਟੀ ਸੀ ਵੀ ਉਹ ਬਸ ਸਟੇਸ਼ਨ ਵਾਲੀ ਵੇਖਦੇ ਰਹਿੰਦੇ ਸੀ ਵੀ ਕਿੱਥੋਂ ਕਿਹੜੀ ਗੱਡੀ ਆਈ ਤੇ ਕੋਈ ਵਾਕਫ ਜਿਹੜਾ ਜਿਉਂਦਾ ਬਚ ਕੇ ਆਇਆ ਵੀ ਉਹ ਲੱਭ ਜੇ ਤੇ ਉਹਨੂੰ ਅਸੀਂ ਜਿਹੜਾ ਵੀ ਸੱਦ ਲਈਏ। ਤੇ ਉਹ ਕੋਈ ਨਾ ਕੋਈ ਜਿਸ ਤਰ੍ਹਾਂ ਹਰ ਬੰਦਾ ਇੱਕ ਨਾ ਇੱਕ ਟਾਈਮ ਤੇ ਜਿਸ ਤਰ੍ਹਾਂ ਨਾ ਵੀ ਉਹ ਕੁਰਸੀ ਦੇ ਉੱਤੇ ਵੀ ਬੈਠੇ ਹੀ ਰਹਿੰਦੇ ਸੀ। ਤੇ ਉਹ ਕਹਿੰਦੇ ਨੇ ਪਹਿਲਾਂ ਵੀ ਜਿਸ ਤਰ੍ਹਾਂ ਉਹਨਾਂ ਨੇ ਘਰ ਵੇਖੇ, ਕਹਿੰਦੇ ਵੀ ਇੱਕ ਘਰ 'ਚ ਅਸੀਂ ਗਏ ਤੇ ਉੱਥੇ ਪੇਟੀ ਖੋਲੀ ਤੇ ਕਹਿੰਦੇ ਪੇਟੀ 'ਚ ਜੁੱਤੀਆਂ ਹੀ ਜੁੱਤੀਆਂ, ਹੋਰ ਕੁਛ ਉਸ ਘਰ ਦੇ ਵਿੱਚ ਸੀਗਾ ਹੀ ਨਹੀਂ। ਸ਼ਾਇਦ ਕਿਸੇ ਜੁੱਤੀਆਂ ਦੀ ਦੁਕਾਨ ਹੋਏਗੀ ਜਾਂ ਕੁਛ। ਕਹਿੰਦੇ ਫਿਰ ਤੁਰਦੇ ਤੁਰਾਂਦੇ ਉਹਨਾਂ ਨੇ ਕਿਰਾਏ ਤੇ ਫਿਰ ਜਿਹੜੀ ਕੋਠੀ ਸਟੇਸ਼ਨ ਦੇ ਸਾਹਮਣੇ ਹੀ ਲਈ, ਤੇ ਫਿਰ ਜਿਸ ਤਰ੍ਹਾਂ ਕਾਫਲੇ ਲੋਕਾਂ ਦੇ ਗੱਡੀ ਤੋਂ ਉਤਰਦੇ ਨੇ ਤੇ ਫਿਰ ਉਹ ਪਛਾਣਦੇ ਨੇ ਵੀ ਜੇ ਕੋਈ ਬੰਦਾ ਜਾਣ ਪਛਾਣ ਦਾ ਹੈਗਾ ਤੇ ਉਹਨੂੰ ਜਿਹੜਾ ਵੀ ਸੱਦ ਲਈਏ। ਤੇ ਉਸੇ ਦੌਰਾਨ ਜਿੱਦਾਂ ਮੇਰੇ ਦਾਦਾ ਤੇ ਦਾਦੀ ਜਿਹੜੇ ਨੇ ਉਹ ਸਟੇਸ਼ਨ ਤੋਂ ਜਿਸ ਤਰ੍ਹਾਂ ਤੁਰ ਕੇ ਆ ਰਹੇ ਸਨ, ਮੇਰੇ ਦਾਦਾ ਦੇ ਨਾ ਕਮੀਜ਼, ਨਾ ਪੱਗ, ਨਾ ਪੈਰਾਂ 'ਚ ਜੁੱਤੀ, ਤੇ ਉਹ ਵਿਚਾਰੇ ਤੁਰੇ ਨੇ। ਤੇ ਇੰਨੇ ਚਿਰ ਨੂੰ ਇਹ ਵੇਖਦੇ ਨੇ ਮੇਰੇ ਜਿਹੜੇ ਦਾਦੀ ਜੀ ਨੇ, ਉਹਨਾਂ ਸਾਰੇ ਛੋਟੇ ਬ੍ਰਦਰ ਨੇ ਜਿਹੜੇ 10 ਕੁ ਸਾਲ ਦੇ ਸੀ ਉਦੋਂ, ਉਹਨਾਂ ਦਾ ਮਾਮਾ ਜੀ ਬ੍ਰਿਜ ਕਹੀਦਾ ਸੀ, ਤੇ ਉਹਨਾਂ ਨੇ ਵੇਖਿਆ। ਤੇ ਉਹ ਕਹਿੰਦੇ ਵੀ ਉਹ ਬੀਬੀ ਆ ਗਈ ਜੇ, ਬੀਬੀ ਕਹਿੰਦੇ ਸਨ ਮੇਰੇ ਗ੍ਰੈਂਡਮਦਰ ਨੂੰ ਵੀ ਉਹ ਬੀਬੀ ਆ ਗਈ ਜੇ, ਬੀਬੀ ਹੋਰੀ ਆ ਗਏ ਜੇ। ਤੇ ਉਹਨਾਂ ਨੂੰ ਵੇਖ ਕੇ ਵੀ ਜਿੰਨੀਆਂ ਵੀ ਜਿਹੜੇ ਉਹਨੇ ਭਰਜਾਈ ਤੇ ਜਿਹੜੇ ਉਹਨਾਂ ਦੇ ਮਦਰ ਫਾਦਰ ਵੀ ਸਾਰੇ ਜਿਸ ਤਰ੍ਹਾਂ ਨਾ ਭੱਜ ਕੇ ਆਏ। ਤੇ ਉਹਨਾਂ ਦੇ ਫਾਦਰ ਵੇਖਦੇ ਨੇ ਮੇਰੇ ਦਾਦਾ ਨੂੰ, ਕਹਿੰਦੇ ਨੇ ਵੀ ਕਿਉਂਕਿ ਮੇਰੇ ਦਾਦਾ ਜਿਸ ਤਰ੍ਹਾਂ ਸੀ ਵੀ ਜਿਸ ਤਰ੍ਹਾਂ ਗੱਡੀ ਤੋਂ ਵੀ ਉਤਰਨਾ ਵੀ ਘੋੜੀ ਨਾਲ ਲੱਗਦੀ ਸੀ ਤੇ ਘੋੜੀ ਤੇ ਬਹਿ ਕੇ ਸਿੱਧਾ ਜਿਸ ਤਰ੍ਹਾਂ ਨਾ ਪਿੰਡ ਉਹਨਾਂ ਨੇ ਆਉਣਾ, ਤੇ ਜਿੱਦਾਂ ਘੋੜੀ ਦੇ ਨਾਲ ਹੀ ਮੈਚਿੰਗ ਜਿੱਦਾਂ ਪੱਗ ਬੰਨਣੀ, ਤੇ ਉਹਨਾਂ ਦੇ ਸਿਰ ਤੇ ਨਾ ਪੱਗ, ਨਾ ਜਿਸ ਤਰ੍ਹਾਂ ਉਹਨਾਂ ਦੇ ਕੋਈ ਪੈਰ 'ਚ ਜੁੱਤੀ, ਤੇ ਨਾ ਹੀ ਉਹਨਾਂ ਦੇ ਢਿੱਡ ਤੇ ਕੋਈ ਕਮੀਜ਼। ਤੇ ਉਹ ਕਹਿੰਦੇ ਵੀ ਉਹ ਵੇਖ ਕੇ ਤੇ ਬਾਪੂ ਜੀ ਤੇ ਉਸੇ ਵੇਲੇ ਵੀ ਜਿਸ ਤਰ੍ਹਾਂ ਬੇਹੋਸ਼ ਹੋ ਗਏ ਵੀ ਇਹ ਮੇਰਾ ਉਹੀ ਜਵਾਈ ਤੁਰਿਆ ਆਉਂਦਾ ਵੀ ਜਿਹੜਾ ਇੰਨੇ ਨਖਰੇ ਵਾਲਾ ਮੇਰਾ ਜਵਾਈ, ਤੇ ਅੱਜ ਉਹਦੇ ਜਿਹੜੇ ਪਿੰਡੇ ਤੇ ਇੱਕ ਕਮੀਜ਼ ਵੀ ਨਹੀਂ ਹੈਗੀ। ਤੇ ਫਿਰ ਉਹਨਾਂ ਨੂੰ ਅੰਦਰ ਲਗਾਏ, ਫਿਰ ਜਿਸ ਤਰ੍ਹਾਂ ਕੱਪੜੇ ਕੀਤੇ, ਤੇ ਫਿਰ ਜਿਸ ਤਰ੍ਹਾਂ ਫਿਰ ਥੋੜਾ ਜਿਹਾ ਆਪਣਾ ਮਾਈਂਡ ਆਫ ਕਰਨ ਨੂੰ, ਫਿਰ ਉਹ ਕਹਿੰਦੇ ਸੀ ਉਦੋਂ ਸ਼ਾਇਦ ਉਹ ਸਿਨੇਮਾ ਵੀ ਲੱਗਦਾ ਹੋਏਗਾ ਅੰਮ੍ਰਿਤਸਰ, ਫਿਰ ਕਈ ਵਾਰੀ ਉਹਨਾਂ ਨੇ ਸ਼ਾਇਦ ਇੱਕ ਦਿਨ ਸਿਨੇਮਾ ਵੀ ਵੇਖਣ ਜਿਸ ਤਰ੍ਹਾਂ ਲਾਈਕ ਉਹ ਗਏ ਵੀ ਥੋੜਾ ਜਿਹਾ ਮਾਈਂਡ ਆਫ ਹੋਵੇ ਲਾਈਕ ਚੀਜ਼ਾਂ ਤੋਂ। ਤੇ ਉਹ ਫਿਰ ਇਸ ਤਰ੍ਹਾਂ ਫਿਰ ਉਹ ਹੌਲੀ ਹੌਲੀ ਇਹਨਾਂ ਨੂੰ ਫਿਰ ਉਹ ਜਿਹੜਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ ਵੀ ਜਿਸ ਤਰ੍ਹਾਂ ਥੋੜੀ ਦੇਰ ਤੇ ਸੈਟਲ ਹੋਏ, ਫਿਰ ਜਿਹੜਾ ਵੀ ਇਹ ਪੱਕਾ ਪਤਾ ਲੱਗਣ ਲੱਗ ਗਿਆ ਵੀ ਹੁਣ ਘਰ ਵਾਪਸ ਤੇ ਜਾਣ ਦਾ ਕੋਈ ਚਾਂਸ ਨਹੀਂ, ਵੀ ਜੋ ਹੁਣ ਘਰ 'ਚ ਰਹਿ ਗਿਆ ਵੀ ਰਹਿ ਗਿਆ। ਹੁਣ ਅੱਗੇ ਹੀ ਇਹ ਸੋਚੋ ਵੀ ਹੁਣ ਅਲਾਟਮੈਂਟ ਦਾ ਕੀ ਕਰਨਾ, ਕਿਉਂਕਿ ਮੇਰੇ ਦਾਦਾ ਜਿਹੜੇ ਸੀ ਉਹ ਇਕੱਲੇ ਪੁੱਤਰ ਸਨ ਆਪਣੇ ਫਾਦਰ ਦੇ, ਤੇ ਇਹਨਾਂ ਨੂੰ ਜ਼ਮੀਨ ਜਿਹੜੀ ਸੀ ਉਹ ਜ਼ਿਆਦਾ ਆਉਂਦੀ ਸੀ, ਤੇ ਇੱਧਰ ਚੜ੍ਹਦੇ ਪੰਜਾਬ ਵੱਲ ਉਨੀ ਜ਼ਮੀਨ ਨਹੀਂ ਸੀ ਵੀ ਜਿਹੜਾ ਇਹਨਾਂ ਨੂੰ ਕੰਪਨਸੇਟ ਜਿਹੜਾ ਚੜ੍ਹਦੇ ਪੰਜਾਬ ਦੇ ਕਿਸੇ ਜ਼ਿਲ੍ਹੇ ਦੇ ਵਿੱਚ ਕਰ ਸਕਣ। ਤੇ ਉਹਨਾਂ ਨੇ ਇਹਨਾਂ ਨੂੰ ਫਿਰ ਇਹ ਦਿੱਤਾ ਵੀ ਜੇ ਤੁਹਾਨੂੰ ਕੱਟ ਤੇ ਲੱਗੇਗਾ ਹੀ ਜ਼ਮੀਨ ਦਾ, ਪਰ ਤੁਹਾਨੂੰ 80% ਕਰੀਬ ਦੇ ਦਿੱਤੀ ਜਾਏਗੀ, ਪਰ ਤੁਹਾਨੂੰ ਜਿਹੜਾ ਆ ਇੰਡੀਆ ਦਾ ਸੂਬਾ ਯੂਪੀ ਆ ਉੱਥੇ ਤੁਹਾਨੂੰ ਜਿਹੜਾ ਮੂਵ ਹੋਣਾ ਪਏਗਾ, ਪਰ ਜ਼ਮੀਨ ਜਿਹੜਾ ਤੁਹਾਡਾ ਉੱਥੇ ਦੇ ਦਿੱਤੀ ਜਾਏਗੀ। ਤੇ ਇਹ ਵਿਚਾਰੇ ਇਹ ਕਿਹਨਾਂ ਨੇ ਕਿਹਾ, ਇਹ ਕਿਹਨਾਂ ਨੇ ਕਿਹਾ ਵੀ ਤੁਹਾਨੂੰ ਯੂਪੀ ਜਾਣਾ ਪਿਆ? ਜਿਹੜੇ ਲੋਕੀ ਅਲਾਟਮੈਂਟ ਵਗੈਰਾ ਕਰਦੇ ਸੀ ਨਾ ਵੀ ਉਹ ਕਹਿੰਦੇ ਸੀ ਵੀ ਇੰਨੀ ਜ਼ਮੀਨ ਨਹੀਂ ਹੈਗੀ ਇਕੱਠਾ ਟੱਕ ਤੇ ਅਸੀਂ ਤੁਹਾਨੂੰ ਦੇ ਨਹੀਂ ਸਕਦੇ, ਤੇ ਤੁਹਾਨੂੰ ਜਿਹੜਾ ਵੀ ਉੱਥੇ ਹੀ ਜਿਹੜਾ ਜਾਣਾ ਪਵੇਗਾ ਵੀ ਪੰਜਾਬ 'ਚ ਨਹੀਂ ਤੁਹਾਨੂੰ ਮਿਲਣੀ, ਤੇ ਜਿਹੜੀ ਹੈ ਵੀ ਉਹ ਵੀ ਤੁਹਾਨੂੰ 80% ਮਿਲ ਜਾਏਗੀ, ਤੇ ਪੰਜਾਬ 'ਚ ਤੇ ਤੁਹਾਨੂੰ ਬਿਲਕੁਲ ਹੀ ਘੱਟ ਕੁਛ ਵੀ ਨਹੀਂ ਮਿਲਣਾ। ਤੇ ਉਹ ਫਿਰ ਮਜਬੂਰੀ ਮਾਰਿਆ ਬੰਦਾ, ਕਿਉਂਕਿ ਉਸ ਵੇਲੇ ਜਿਹੜੀ ਨਵੀਂ ਪਾਰਟੀਸ਼ਨ ਹੋਈ ਹੈ, ਨਾਲੇ ਇਹ ਕੋਈ ਕਿਹੜਾ ਵੀ ਸੀਗੇ ਵੀ ਗਵਰਨਮੈਂਟ ਦੇ ਵਿੱਚ, ਇਹ ਤੇ ਸਿੱਧੇ ਸਾਦੇ ਜਿਹੜੇ ਜੱਟ ਨੇ, ਤੇ ਵੀ ਉਹਨਾਂ ਕੀ ਪਤਾ ਕਾਫੀ ਨਾਈਵ ਸਨ, ਤੇ ਇਹਨਾਂ ਨੇ ਵੀ ਜਿਵੇਂ ਕਿਸੇ ਨੇ ਕਿਹਾ ਵੀ ਉਵੇਂ ਹੀ ਚਲੋ ਕਰ ਲਓ ਵੀ ਅਸੀਂ ਯੂਪੀ ਚਲੇ ਜਾਂਦੇ ਆ। ਤੇ ਫਿਰ ਇਹ ਕਹਿੰਦੇ ਵੀ ਜਦੋਂ ਉੱਥੇ ਯੂਪੀ ਗਏ ਉਹ ਜੰਗਲ ਸੀਗਾ ਏਰੀਆ, ਕਹਿੰਦੇ ਉੱਥੇ ਸੱਪ ਇੰਨੇ ਸੀਗੇ ਵੀ ਹਰ ਥਾਂ ਤੇ ਸੱਪ ਹੀ ਤੁਰਦਾ, ਵੀ ਰਾਤ ਨੂੰ ਤੇ ਬੰਦਾ ਜਿਹੜਾ ਮੰਜੇ ਤੋਂ ਪੈਰ ਨਹੀਂ ਸੀ ਲਾਂਦਾ ਵੀ ਸੱਪ ਲੜ ਜਾਏਗਾ। ਤੇ ਕਹਿੰਦੇ ਵੀ ਉੱਥੇ ਵੀ ਕਿਸੇ ਤਰ੍ਹਾਂ ਤੇ ਵੀ ਔਖਾ ਸੌਖੇ ਵੀ ਅਸੀਂ 1-2 ਹਫ਼ਤੇ ਕੱਟੇ, ਤੇ ਅਸੀਂ ਕਿਹਾ ਵੀ ਇੱਥੇ ਤੇ ਨਹੀਂ ਗੱਲ ਬਣਨੀ ਪਈ। ਤੇ ਫਿਰ ਉਹ ਕਹਿੰਦੇ ਨੇ ਵੀ ਚਲੋ ਥੋੜਾ ਜਿਹਾ ਹੋਰ ਅੱਗੇ ਪੰਜਾਬ 'ਚ ਕਰ ਦਿੰਨੇ ਆ, ਕਿਉਂਕਿ ਉਦੋਂ ਜਿਹੜਾ ਇੰਡੀਆ ਦਾ ਹਰਿਆਣਾ ਸਟੇਟ ਹੈ ਉਹ ਵੀ ਪੰਜਾਬ ਹੀ ਸੀ, ਤੇ ਇੱਥੇ ਤੁਹਾਨੂੰ ਸਰਸੇ ਵੱਲ ਦੇ ਦਿੰਨੇ ਆ ਜ਼ਮੀਨ। ਕਹਿੰਦੇ ਉੱਥੇ ਵੀ ਗਏ, ਉੱਥੇ ਵੀ ਜਿਹੜਾ ਇਲਾਕਾ ਵੀ ਉੱਥੇ ਕੋਈ ਪਾਣੀ ਨਹੀਂ ਲਾਈਕ ਕੁਛ ਨਹੀਂ, ਤੇ ਫਿਰ ਉੱਥੇ ਵੀ ਕਹਿੰਦੇ ਵੀ 50% ਕੱਟ ਲੱਗੇਗਾ, ਤੇ ਤੁਸੀਂ ਇੱਥੇ ਜਿਹੜਾ ਸਰਸੇ ਵਾਲੇ ਜਿਹੜਾ ਏਰੀਆ ਆ, ਜਿਹੜਾ ਕਿ ਇਸ ਵੇਲੇ ਇੰਡੀਆ ਦਾ ਹਰਿਆਣਾ ਸਟੇਟ ਹੈ ਪਰ ਉਸ ਵੇਲੇ ਚੜ੍ਹਦਾ ਪੰਜਾਬ ਹੀ ਸੀ, ਤੇ ਉੱਥੇ ਆ ਜਾਓ। ਪਰ ਉੱਥੇ ਕਿਉਂਕਿ ਪਾਣੀ ਨਹੀਂ ਸੀ, ਕੁਛ ਲਾਈਕ ਫਸਲ ਦਾ ਸਾਧਨ ਨਹੀਂ ਸੀ, ਜਿਹੜੀ ਜ਼ਮੀਨ ਵੀ ਸੀ ਉਹ 5-6 ਵੱਖਰੀਆਂ ਥਾਵਾਂ ਤੇ ਜਿਸ ਤਰ੍ਹਾਂ ਮਿਲੀ, ਤੇ ਜਿੰਨੀ ਜ਼ਮੀਨ ਉੱਥੇ ਛੱਡ ਕੇ ਆਏ ਉਹਦੀ ਜਿਹੜੇ 50% ਹੀ ਆਲਮੋਸਟ ਜਿਸ ਤਰ੍ਹਾਂ ਲਾਈਕ ਮਿਲ ਕੇ ਤੇ ਉੱਥੇ,
ਤੇ ਉੱਥੇ ਵੀ ਜਿਸ ਤਰ੍ਹਾਂ ਗੱਲ ਨਹੀਂ ਸੀ ਬਣ ਰਹੀ, ਕਿਉਂਕਿ ਇਹਨਾਂ ਦੇ ਨਾ ਕੋਈ ਜਾਣ ਪਛਾਣ ਵਾਲੇ ਜਿਹੜੇ ਬਾਜਵੇ ਸਾਰੇ ਪਤਾ ਨਹੀਂ ਵੱਖਰੀ ਵੱਖਰੀ ਥਾਵਾਂ ਤੇ ਖਿੱਲਰ ਗਏ, ਕੋਈ ਪਤਾ ਨਹੀਂ ਕੌਣ ਕਿੱਥੇ ਗਿਆ, ਤੇ ਉੱਥੇ ਵੀ ਬੜਾ ਔਖਾ ਸੀ। ਤੇ ਫਿਰ ਜਿਸ ਤਰ੍ਹਾਂ ਪ੍ਰੀਤਮ ਸਿੰਘ ਹੋਰਾਂ ਦੀ ਫੈਮਿਲੀ ਨਾਲ ਕੋਈ ਤਾਰ ਆਈ ਤੇ ਇਹਨਾਂ ਦਾ ਕੁਛ ਲਾਈਕ ਜਿਸ ਤਰ੍ਹਾਂ ਸੰਪਰਕ ਕੰਟੈਕਟ ਹੋਇਆ, ਤੇ ਉਹਨਾਂ ਨੇ ਫਿਰ ਜਦੋਂ ਰਾਬਤਾ ਕੀਤਾ ਤੇ ਉਹਨਾਂ ਨੇ ਕਿਹਾ ਵੀ ਅਸੀਂ ਤੇ ਦਸੂਹੇ ਆ ਗਏ ਆ, ਤੇ ਜਿਹੜੇ ਕੁਲਦੀਪ ਸਿੰਘ ਵਿਰਕ ਕੋਈ ਤਹਿਸੀਲਦਾਰ ਸਨ ਉਹਨਾਂ ਦੇ ਰਿਸ਼ਤੇਦਾਰ, ਵੀ ਉੱਥੇ ਫਿਰ ਦਸੂਹਾ ਵੀ ਠੀਕ ਸ਼ਹਿਰ ਆਪਣੇ ਹੋਰ ਵੀ ਜਿਹੜੇ ਬਾਜਵੇ ਨੇ ਇੱਥੇ ਟਾਂਡੇ ਤੇ ਜਿਹੜੇ ਜਿੰਨੇ ਵੀ ਬੁੱਧ ਸਿੰਘ ਦੇ ਚੱਕ ਵਾਲੇ ਨੇ ਵੀ ਉਹ ਸਾਰੇ ਇੱਥੇ ਨੇੜੇ ਨੇੜੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਬੈਠੇ ਨੇ, ਤੇ ਜੇ ਹੋ ਸਕੇ ਤੁਸੀਂ ਅਲਾਟਮੈਂਟ ਕਰਾ ਕੇ ਤੇ ਇੱਥੇ ਆ ਜਾਓ ਨੇੜੇ। ਤੇ ਇਹ ਫਿਰ ਵਿਚਾਰੇ ਸਿੱਧੇ ਸਾਦੇ ਇਹ ਗਏ ਵੀ, ਕਿਉਂਕਿ ਜਿਹੜੇ ਤਿੱਤਰ ਤੇਜੀਆਂ ਲੋਕ ਸੀ ਉਹਨਾਂ ਨੇ ਤੇ ਕਰ ਲਿਆ ਲਾਇਕ, ਤੇ ਜਿਹੜੇ ਹੁਣ ਸਿੱਧੇ ਸਾਦੇ ਲੋਕ ਸੀ ਉਹਨਾਂ ਨੇ ਆਪਣਾ ਨੁਕਸਾਨ ਕਰਾ ਬੈਠੇ। ਤੇ ਫਿਰ ਜਿਸ ਤਰ੍ਹਾਂ ਗਏ ਤੇ ਇਹ ਗਏ ਤੇ ਇਹਨਾਂ ਨੇ ਕਿਹਾ ਵੀ ਅੱਛਾ ਜੀ ਵੀ ਇਹ ਦਸੂਹੇ ਸ਼ਹਿਰ 'ਚ ਮਿਲ ਸਕਦੀ, ਕਹਿੰਦੇ ਵੀ ਮਿਲ ਤੇ ਸਕਦੀ ਹੈ ਪਰ 2 ਵੱਖਰੇ ਵੱਖਰੇ ਪਿੰਡਾਂ 'ਚ ਮਿਲੇਗੀ ਤੁਹਾਨੂੰ ਜ਼ਮੀਨ, ਉਹ ਵੀ ਕਈ ਵੱਖਰੇ ਵੱਖਰੇ ਹਿੱਸਿਆਂ 'ਚ, ਤੇ ਆਲਮੋਸਟ ਲਾਈਕ 20% ਹੀ ਜਿਹੜੀ ਆ ਉਹ ਮਿਲ ਸਕਦੀ ਆ। ਤੇ ਕਿਉਂਕਿ ਉਸ ਤਰ੍ਹਾਂ ਜ਼ਮੀਨ ਏਦਾਂ ਕਹਿੰਦੇ ਸੀ ਇਹ ਰੁਪਈਏ ਵਾਲੀ ਆ, ਇਹ ਅੱਧੇ ਆਨੇ ਵਾਲੀ, ਕੁਛ ਇਸ ਤਰ੍ਹਾਂ ਨਾ ਕੋਈ ਉਹਨਾਂ ਦਾ ਕ੍ਰਾਈਟੀਰੀਆ ਸੀ। ਤੇ ਫਿਰ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਉਹ ਫਿਰ ਜਿਹੜਾ ਦਸੂਹਾ ਜਿਹੜਾ ਕਿ ਜ਼ਿਲ੍ਹੇ ਹੁਸ਼ਿਆਰਪੁਰ ਦੇ ਵਿੱਚ ਉਹ ਉੱਥੇ ਜਿਹੜਾ ਨੇ ਆ ਗਏ ਨੇ, ਤੇ 2 ਵੱਖਰੇ ਵੱਖਰੇ ਪਿੰਡ ਨੇ, ਇੱਕ ਤੇ ਜਿਹਨੂੰ ਕੈਂਥਾ ਨੰਗਰਪੁਰ ਕਹਿੰਦੇ ਨੇ, ਕੁਛ ਜ਼ਮੀਨ ਤੇ ਇੱਕ ਘਰ ਉਹਨਾਂ ਨੂੰ ਉੱਥੇ ਮਿਲਿਆ, ਤੇ ਇੱਕ ਜਿਹੜਾ ਓਡਰਾ ਪਿੰਡ ਸੀ ਉੱਥੇ ਜਿਹੜਾ ਉਹਨਾਂ ਨੂੰ ਜ਼ਿਆਦਾ ਜਿਹੜੀ ਜ਼ਮੀਨ ਹੈ ਉੱਥੇ ਓਡਰਾ ਬੰਗਾਲੀਪੁਰ ਉਹਨੂੰ ਕਹਿੰਦੇ ਸੀ, ਤੇ ਉਹ ਪਿੰਡਾਂ ਦੇ ਵਿੱਚ ਮਿਲੀ ਓਡਰਾ ਬੰਗਾਲੀਪੁਰ ਲੱਗਣਾ, ਤੇ ਕੁਛ ਜਿਹੜਾ ਘਰ ਜਿਹੜਾ ਮੇਨ ਜਿੱਥੇ ਇਹਨਾਂ ਦੀ ਰਿਹਾਇਸ਼ ਸੀ, ਤੇ ਕੁਛ ਜ਼ਮੀਨ ਜਿਹੜੀ ਹੈ ਉਹ ਇੱਥੇ ਪਿੰਡ ਨੂੰ, ਵੈਸੇ ਉਸ ਟਾਈਮ ਤੇ ਸ਼ਾਇਦ ਕੈਂਥਾ ਕਿਹਾ ਜਾਂਦਾ ਹੋਏਗਾ, ਪਰ ਫਿਰ ਮਿਲ ਕੇ ਲੰਗਰਪੁਰ ਵੀ ਜਿਸ ਤਰ੍ਹਾਂ ਇੱਕ ਉਹ ਜਿਹੜਾ ਪਿੰਡ ਬਣਿਆ। ਤੇ ਫਿਰ ਉਸ ਟਾਈਮ ਤੇ ਜਿਹੜੀ ਉਹ ਫੈਮਿਲੀ ਜਿਹੜੀ ਇੱਥੋਂ ਮਾਈਗ੍ਰੇਟ ਕੀਤੀ ਸੀਗੀ, ਜਿਹੜੀ ਲਹਿੰਦੇ ਪੰਜਾਬ ਨੂੰ ਚੜ੍ਹਦੇ ਪੰਜਾਬ ਤੋਂ, ਉੱਥੇ ਕਿਉਂਕਿ ਇੱਕ ਫੈਮਿਲੀ ਰਹਿ ਗਈ ਸੀਗੀ, ਕਿਉਂਕਿ ਜਿਹੜੀ ਪਹਿਲਾਂ ਦੀ ਉਸ ਪਿੰਡ ਦੇ ਵਿੱਚ ਰਹਿ ਰਹੀ ਸੀ, ਤੇ ਉਹ ਦੱਸਦੇ ਨੇ ਵੀ ਇਹ ਜਿਹੜੇ 2 ਭਰਾ ਸਨ, ਤੇ 2 ਭਰਾਵਾਂ ਦੀਆਂ ਜਿਹੜੀਆਂ ਕੋਠੀਆਂ ਸਨ, ਤੇ ਕਿਉਂਕਿ ਮਸਜਿਦ ਸੀ ਨਾਲ, ਤੇ ਉਹ ਮਸਜਿਦ ਦੇ ਨਾਲ ਲਾਈਕ ਆਹ ਜਿਹੜੇ 2 ਹਵੇਲੀਆਂ ਸਨ ਵੀ ਇਹ 2 ਭਰਾਵਾਂ ਦੀ ਸੀ, ਤੇ ਉਹ ਫਿਰ ਜਿਹੜੇ ਮੇਰੇ ਗ੍ਰੈਂਡਮਦਰ ਹੋਰਾਂ ਤੇ ਸੀ ਵੀ ਉਹਨਾਂ ਦੀ ਥੋੜ੍ਹੀ ਛੋਟੀ ਜਿਹੀ ਹਵੇਲੀ ਸੀ, ਤੇ ਬਾਕੀ ਜਿਹੜਾ ਉਹਨਾਂ ਦਾ ਡੰਗਰਾਂ ਵਾਲਾ ਲਾਈਕ ਕੋਠਾ ਸੀ ਪਿੱਛੇ, ਤੇ ਫਿਰ ਉਹਨਾਂ ਨੇ ਉਸੇ ਨੂੰ ਮੋਡੀਫਾਈ ਕਰਕੇ ਤੇ ਫਿਰ ਥੋੜ੍ਹਾ ਜਿਹਾ ਘਰ ਵਗੈਰਾ ਬਣਾ ਕੇ, ਤੇ ਫਿਰ ਜਿਸ ਤਰ੍ਹਾਂ ਦਸੂਹੇ ਮੂਵ ਹੋਏ, ਤੇ ਬਾਕੀ ਵੀ ਜਿਹੜੇ ਦਸੂਹੇ ਵਾਲੇ ਰਿਸ਼ਤੇਦਾਰ ਨੇ ਉਹ ਸਾਰੇ ਜਿਸ ਤਰ੍ਹਾਂ ਨਾ ਕਰੀਬ ਹੋਏ।